ਇਹ ਮੇਰੀ ਵੀਡੀਓ ਸਾਡੇ ਪਿੰਡ ਦੇ ਇਲਾਕੇ ਦੇ ਨੌਜਵਾਨਾਂ ਬਜ਼ੁਰਗਾਂ ਔਰ ਬੱਚਿਆਂ ਵਾਸਤੇ ਬੜੀ ਅਹਿਮ ਹੈ। ਗੱਲ ਬੜੇ ਧਿਆਨ ਦੇ ਨਾਲ ਸੁਣਿਓ। ਤੁਹਾਨੂੰ ਗੱਲ ਸੁਣ ਕੇ ਤੇ ਫਾਇਦਾ ਵੀ ਹਾਸਲ ਹੋਏਗਾ ਔਰ ਆਪਣੀ ਆਪਣੀ ਰਾਏ ਜ਼ਰੂਰ ਦਿਓ ਜੇ ਕਿ ਕਿਆ ਐਸਾ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ। ਤੁਸੀਂ ਗੌਰ ਕਰੋ ਕਿ ਸਾਡੇ ਪਿੰਡ ਦੇ ਵਿੱਚ ਫ੍ਰੀ ਡਿਸਪੈਂਸਰੀ ਹੈ ਵੇ। ਐਸੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਕਿ ਜਿੱਥੋਂ 50 ਰੁਪਏ ਤੋਂ ਲੈ ਕੇ ਤੇ 1000 ਰੁਪਏ ਤੱਕ ਮੁਫਤ ਦਵਾਈ ਮਿਲ ਸਕੇ। ਉਹ ਲੋਕ ਜਿਹੜੇ ਕਿ ਦਵਾਈ ਨਹੀਂ ਲੈ ਸਕਦੇ ਜਾਂ ਜਿਨ੍ਹਾਂ ਵਾਸਤੇ 500 ਰੁਪਈਆ 1000 ਰੁਪਈਆ ਮਾਣੇ ਰੱਖਦਾ ਹੈ, ਯਾਨੀ 18-20 ਹਜ਼ਾਰ ਤੇ ਜਾਂ 25 ਹਜ਼ਾਰ ਤੇ ਜਿਹੜਾ ਬੰਦਾ ਫੈਕਟਰੀ ਜਾਂਦਾ ਹੈ ਜਾਂ ਦਿਹਾੜੀ ਲਾਉਂਦਾ ਮਿਸਤਰੀਆਂ ਪਿੱਛੇ ਵਗੈਰਾ ਵਗੈਰਾ, ਜਿਹਦੇ ਇਨਕਮ ਸੋਰਸਿਸ ਜਿਹੜੇ ਨੇ ਉਹ ਇੰਨੇ ਨਹੀਂ ਹੈ, ਵਸਾਇਲ ਇੰਨੇ ਨਹੀਂ ਹੈ, ਉਹਨਾਂ ਵਾਸਤੇ 500-1000 ਰੁਪਈਆ ਬੜਾ ਹੁੰਦਾ। ਖਾਂਸੀ है, बुखार है, ਜ਼ੁਕਾਮ है, गला खराब है ਜਾਂ ਨਿੱਕੇ ਨਿੱਕੇ ਜੋ ਵੀ ਮਸਾਇਲ ਨੇ, ਬਿਮਾਰੀਆਂ ਨੇ, ਉਹਨਾਂ ਦੀ ਦਵਾਈ ਮਤਲਬ ਉਹਨਾਂ ਨੂੰ ਫ੍ਰੀ ਮਿਲੇ। ਫਿਰ ਸਾਡੇ ਪਿੰਡ ਦੇ ਵਿੱਚ ਤੁਸੀਂ ਵੇਖੋ ਫ੍ਰੀ ਐਂਬੂਲੈਂਸ ਹੈ ਨਹੀਂ ਹੈ। ਫ੍ਰੀ ਐਂਬੂਲੈਂਸ ਹੋਣੀ ਚਾਹੀਦੀ ਹੈ, ਮਤਲਬ ਕਿ ਐਮਰਜੈਂਸੀ ਖੁਦਾ ਨਾ ਖਾਸਤਾ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਹੈ, ਮਾੜੇ ਬੰਦੇ ਨੂੰ, ਜਿਹੜੇ ਸਾਹਬੇ ਇਸਤਾਤ ਨੇ, ਜਿਨ੍ਹਾਂ ਦੇ ਇੰਨੇ ਵਸਾਇਲ ਹੈ ਨੇ, ਸਾਹਬੇ ਹਸੀਅਤ ਨੇ, ਉਹ ਤੇ ਆਪਣੀ ਗੱਡੀ ਤੇ ਜਾਂ ਮਤਲਬ ਕਿ ਉਹ ਬੰਦੋਬਸਤ ਕਰਕੇ ਤੇ ਹਸਪਤਾਲ ਐਮਰਜੈਂਸੀ ਜਾ ਸਕਦੇ ਨੇ। ਲੇਕਿਨ ਜਿਹੜੇ ਮਾੜੇ ਬੰਦੇ ਨੇ ਉਹਨਾਂ ਵਾਸਤੇ ਫ੍ਰੀ ਐਂਬੂਲੈਂਸ ਹੋਣੀ ਚਾਹੀਦੀ ਹੈ ਕਿ ਉਹ ਇੱਕ ਰਿੰਗ ਕਰਨ, ਇੱਕ ਕਾਲ ਕਰਨ, ਕਿਸੇ ਟਾਈਮ ਵੀ, ਦਿਨੇ ਰਾਤੀ, ਸਵੇਰ ਸ਼ਾਮ, ਉਹਨਾਂ ਨੂੰ ਫ੍ਰੀ ਐਂਬੂਲੈਂਸ ਅਵੇਲੇਬਲ ਮਿਲਣੀ ਚਾਹੀਦੀ। ਮੇਰੇ ਨਜ਼ਦੀਕ ਇਹ ਕੰਮ, ਇਹ ਸਟੈਪ ਬੜਾ ਅਹਿਮ ਹੈ, ਜਿਹਦੇ ਉੱਤੇ ਗੌਰ ਕਰਨਾ ਚਾਹੀਦਾ ਔਰ ਇਹਦੇ ਤੇ ਅਮਲ ਕੀਤਾ ਜਾਣਾ ਚਾਹੀਦਾ। ਫਿਰ ਸਾਡਾ ਪਿੰਡ ਬੜਾ ਖੁਸ਼ਹਾਲ ਹੋ ਸਕਦਾ ਹੈ, ਯਾਨੀ ਕਿ ਇਹਦਾ ਇੱਕ ਐਸਾ ਨਾਂ ਬਣ ਸਕਦਾ ਹੈ ਕਿ ਇਹ ਮਤਲਬ ਮਾਡਲ ਦੇ ਤੌਰ ਦੇ ਉੱਤੇ ਵੀ ਪੇਸ਼ ਕੀਤਾ ਜਾ ਸਕਦਾ। ਸਾਡੇ ਪਿੰਡ ਦੇ ਵਿੱਚ ਯਾਨੀ ਹਰ ਨੁੱਕਰ ਤੇ ਹਰ ਚੌਕ ਦੇ ਵਿੱਚ ਲਾਈਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਹਰ ਨੁੱਕਰ ਤੇ ਹਰ ਚੌਕ ਦੇ ਵਿੱਚ ਕੈਮਰੇ CCTV ਲੱਗਣੇ ਚਾਹੀਦੇ ਨੇ। ਸਾਡੇ ਪਿੰਡ ਦੇ ਵਿੱਚ ਸਵੇਰ ਦੇ ਟਾਈਮ ਯਾਨੀ ਕਿ ਫਜਰ ਤੋਂ ਫੌਰੀ ਬਾਅਦ ਯਾਨੀ ਐਸੇ ਬੰਦੇ ਹਾਇਰ ਕੀਤੇ ਜਾਣ ਜਿਨ੍ਹਾਂ ਨੂੰ ਤਨਖਾਹ ਦਿੱਤੀ ਜਾਏ, ਉਹ ਸਫਾਈ ਕਰ ਦੇਣ ਗਲੀਆਂ ਦੀ, ਬਿਲਕੁਲ ਸਾਫ਼ ਸੁਥਰੀਆਂ, ਦਿਨ ਚੜ੍ਹਦਿਆਂ ਨੂੰ ਇੰਜ ਬਿਲਕੁਲ ਸਾਫ਼ ਗਲੀਆਂ ਹੋਣੀਆਂ ਚਾਹੀਦੀਆਂ। ਫਿਰ ਡਸਟਬੀਨ ਹੋਣੇ ਚਾਹੀਦੇ ਨੁੱਕਰਾਂ ਦੇ ਉੱਤੇ ਪਏ। ਫਿਰ ਮਤਲਬ ਜਿਹੜੀਆਂ ਨਾਲੀਆਂ ਨੇ, ਬੰਦਿਆਂ ਦੀ ਡਿਊਟੀ ਲਾਈ ਜਾਏ, ਉਹਨਾਂ ਨੂੰ ਤਨਖਾਹ ਦਿੱਤੀ ਜਾਏ, ਨਾਲੀਆਂ ਬਿਲਕੁਲ ਇੰਜ ਸਾਫ਼ ਸੁਥਰੀਆਂ ਹੋਣ, ਗਲੀਆਂ ਦੇ ਵਿੱਚ ਕਚਰਾ ਨਾ ਹੋਵੇ, ਗੰਦਗੀ ਨਾ ਹੋਵੇ, ਕੈਮਰੇ ਲੱਗੇ ਹੋਣ, ਲਾਈਟਾਂ ਲੱਗੀਆਂ ਹੋਣ, ਰੋਡ ਸਾਫ਼ ਸੁਥਰੇ ਹੋਣ, ਪਿੰਡ ਦੇ ਵਿੱਚ ਫ੍ਰੀ ਡਿਸਪੈਂਸਰੀ ਹੋਵੇ ਔਰ ਸਾਡੇ ਪਿੰਡ ਦੇ ਵਿੱਚ ਫ੍ਰੀ ਐਂਬੂਲੈਂਸ ਹੋਵੇ। ਔਰ ਜਿਹੜਾ ਮਤਲਬ ਇੱਕ ਕਮੇਟੀ ਬਣਾਈ ਜਾਏ, ਇੱਕ ਮਤਲਬ ਕਿ ਬਕਾਇਦਾ ਜਿਹੜਾ ਨਾ ਉਹ ਟੀਮ ਤਸ਼ਕੀਲ ਦਿੱਤੀ ਜਾਏ ਸਕੂਲਾਂ ਦੇ ਵਿੱਚ, ਗੌਰਮੈਂਟ ਸਕੂਲਾਂ ਦੇ ਵਿੱਚ, ਜਿਨ੍ਹਾਂ ਬੱਚਿਆਂ ਦੇ ਕੋਲ ਇੰਨੇ ਵਸਾਇਲ ਨਹੀਂ ਕਿ ਉਹ ਆਪਣੀ ਵਰਦੀ ਲੈ ਸਕਣ ਜਾਂ ਫ੍ਰੀ ਕਿਤਾਬਾਂ ਲੈ ਸਕਣ ਜਾਂ ਸ਼ੂਜ਼ ਲੈ ਸਕਣ, ਉਹਨਾਂ ਨੂੰ ਮੇਰਾ ਮਤਲਬ ਹੈ ਫ੍ਰੀ ਕਿਤਾਬਾਂ ਦਿੱਤੀਆਂ ਜਾਣ, ਫ੍ਰੀ ਵਰਦੀਆਂ ਦਿੱਤੀਆਂ ਜਾਣ, ਫ੍ਰੀ ਜੁੱਤੀਆਂ ਦਿੱਤੀਆਂ ਜਾਣ। ਫਿਰ ਉਹੀ ਟੀਮ ਜਿਹਦੇ ਕੋਲ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ, ਯਾਨੀ ਟੀਮ ਵਾਲਿਆਂ ਨੂੰ ਫਿਰ ਪਤਾ ਹੁੰਦਾ ਹੈ ਕਿ ਮਤਲਬ ਕਿਹੜਾ ਕਿਹੜਾ ਅਸਲ ਜ਼ਰੂਰਤਮੰਦ ਹੱਕਦਾਰ ਹੈ ਕਿ ਜਿਹਨੂੰ ਰਾਸ਼ਨ ਦੀ ਜ਼ਰੂਰਤ ਹੈ। ਸਫੈਦ ਪੋਸ਼ ਲੋਕਾਂ ਦੀ ਮੇਰਾ ਮਤਲਬ ਹੈ ਬੜੀ ਇੱਕ ਛੁਪ ਕੇ ਉਹਨਾਂ ਦੀ ਖਿਦਮਤ ਕੀਤੀ ਜਾ ਸਕਦੀ। ਤੁਸੀਂ ਜਾਓ ਦੁਕਾਨਾਂ ਦੇ ਉੱਤੇ, ਤੁਹਾਨੂੰ ਪਤਾ ਲੱਗ ਜਾਏਗਾ, ਦੁਕਾਨਦਾਰ ਹੀ ਤੁਹਾਨੂੰ ਖਾਤਾ ਵੇਖ ਕੇ ਦੱਸ ਛੱਡਣਗੇ ਕਿ ਕਿਹੜੇ ਬੰਦੇ ਦੇ ਪੈਸੇ ਰਹਿੰਦੇ ਨੇ, ਜਿਹਨੇ ਮੇਰਾ ਮਤਲਬ ਸੌਦਾ ਖੜਿਆ ਤੇ ਉਹਦੇ ਕੋਲ ਇੰਨੇ ਵਸਾਇਲ ਨਹੀਂ ਹੈ ਕਿ ਉਹ ਉਸ ਸੌਦੇ ਦੇ ਪੈਸੇ ਹੀ ਦੇ ਛੱਡੇ, ਯਾਨੀ ਪਤਾ ਲੱਗ ਜਾਂਦਾ। ਸੋ ਸਾਡੇ ਪਿੰਡ ਇੱਕ ਐਸੀ ਕਮੇਟੀ ਹੋਣੀ ਚਾਹੀਦੀ ਹੈ, ਇੱਕ ਐਸਾ ਮਤਲਬ ਕਿ ਸਿਲਸਿਲਾ ਬਣਨਾ ਚਾਹੀਦਾ ਕਿ ਜਿਹਦੇ ਵਿੱਚ ਰਫਾਈ ਫਲਾਈ ਕੰਮ ਕੀਤੇ ਜਾਣ। ਔਰ ਅਹਿਮ ਗੱਲ ਆਖਰ ਦੇ ਉੱਤੇ ਇਹ ਵੇ ਕਿ ਮੈਂ ਨਹੀਂ ਇਹ ਕਹਿੰਦਾ ਕਿ ਮੈਨੂੰ ਅੱਗੇ ਲਾਓ ਮੈਂ ਕਰਾਂ, ਮੈਂ ਨਾ ਤੁਹਾਡੇ ਵਿੱਚੋਂ ਕੋਈ ਅੱਗੇ ਲੱਗ ਜੇ, ਮੈਂ ਹੁਣ ਤੁਹਾਡਾ ਸਾਥ ਦਿਆਂ ਦਾ। ਔਰ ਇਹ ਕੰਮ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਇਹਨਾਂ ਦੇ ਉੱਤੇ ਅਮਲ ਦਰਾਮਦ ਕੀਤਾ ਜਾਏ, ਸਟੈਪ ਉਠਾਇਆ ਜਾਏ ਤਾਂ ਕਿ ਇਹ ਕੰਮ ਜਿਹੜੇ ਨੇ, ਕਿਉਂਕਿ ਇਹੀ ਕੰਮ ਇਹ ਨੇ ਕਿ ਮਤਲਬ ਸਾਡੇ ਮਰਨ ਤੋਂ ਬਾਅਦ ਵੀ ਇਹੀ ਸਦਕਾ ਜਾਰੀਆ ਰਹਿਣੇ ਨੇ। ਮੈਨੂੰ ਕੋਈ ਸ਼ੌਕ ਨਹੀਂ ਕਿ ਮੈਂ ਵੱਡੋਂ ਕਰਾਂ ਆਪਣੀ, ਜਾਂ ਮੈਂ ਆਪਣੀ ਵਡਿਆਈ ਕਰਾਂ, ਜਾਂ ਮੈਨੂੰ ਲੋਕ ਆਖਣ ਕਿ ਅਵੈਸ ਘੁੰਮਣ ਬੜਾ ਚੰਗਾ ਹੈ। ਨਹੀਂ 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 ਨਹੀਂ, ਤੁਸੀਂ ਚੰਗੇ ਬਣੋ, ਮੈਂ ਤੁਹਾਡੇ ਨਾਲ ਖਲੋਵਾਂਗਾ ਇਨਸ਼ਾਅੱਲਾ। ਮੈਂ ਨਾ ਕਿਸੇ ਕੋਲੋਂ ਚੰਦਾ ਮੰਗਣਾ ਪਿਆ ਵੀਡੀਓ ਦੇ ਵਿੱਚ, ਨਾ ਡੋਨੇਸ਼ਨ ਮੰਗਣਾ ਪਿਆ, ਨਾ ਮੈਂ ਕਿਸੇ ਨੂੰ ਇਹ ਆਣਾ ਕਿ ਮੈਨੂੰ ਪੈਸੇ ਦਿਓ ਮੈਂ ਇਹ ਕੰਮ ਕਰਨ ਲੱਗਾ। ਨਹੀਂ ਨਹੀਂ ਨਹੀਂ, ਮੈਂ ਮੰਗਦਾ ਕੁਝ ਨਹੀਂ ਪਿਆ, ਸਿਰਫ ਮਸ਼ਵਰੇ ਦੇ ਤੌਰ ਤੇ ਪਿਆ ਨਾ, ਕਿਆ ਇੰਜ ਨਹੀਂ ਹੋਣਾ ਚਾਹੀਦਾ। ਇੰਜ ਦੇ ਸਟੈਪ ਉਠਾਈਏ
ਤਾਂ ਕਿ ਜਿਹੜਾ ਨਾ ਸਾਡਾ ਪਿੰਡ ਇੱਕ ਮਾਡਲ ਦੇ ਤੌਰ ਦੇ ਉੱਤੇ, ਇੱਕ ਨਮੂਨੇ ਦੇ ਤੌਰ ਦੇ ਉੱਤੇ ਦੁਨੀਆ ਵੀ ਵੇਖੇ ਔਰ ਸਾਡਾ ਪਿੰਡ ਖੁਸ਼ਹਾਲ ਬਣੇ ਔਰ ਦੁਨੀਆ ਸਾਡੇ ਪਿੰਡ ਦੀ ਮਿਸਾਲ ਦੇ ਕਿ ਏਡੇ ਏਡੇ ਕਰੋੜਪਤੀ ਲੋਕ ਨੇ ਤੇ ਜਾਂ ਮਤਲਬ ਬੜੇ ਬੜੇ ਸਾਬ ਹਸੀਅਤ ਲੋਕ ਨੇ ਬੜਿਆਂ ਇਲਾਕਿਆਂ ਦੇ ਵਿੱਚ ਤੇ ਇੰਜ ਦਾ ਕੰਮ ਨਹੀਂ ਕੀਤਾ। ਇਸ ਪਿੰਡ ਦੇ ਐਸੇ ਲੋਕ ਨੇ ਕਿ ਜਿਨ੍ਹਾਂ ਨੇ ਮਤਲਬ ਐਡਾ ਵੱਡਾ ਕਦਮ ਉਠਾਇਆ। ਸੋ ਮੈਂ ਤੁਹਾਡੇ ਸਾਰਿਆਂ ਅੱਗੇ ਅਪੀਲ ਕਰਨਾ, ਰਿਕੁਐਸਟ ਕਰਨਾ ਕਿ ਅਗਰ ਇਹ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਤੇ ਇਹ ਥੱਲੇ ਆਪਣਾ ਕਮੈਂਟ ਦੇ ਵਿੱਚ ਰਾਏ ਦਾ ਇਜ਼ਹਾਰ ਕਰੋ। ਇੱਕ ਹੋਰ ਮੈਂ ਗੱਲ ਤੁਹਾਨੂੰ ਆਖਰ ਦੇ ਉੱਤੇ ਦੱਸ ਦਿਆਂ। ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਮੈਂ ਜਦੋਂ ਉਹ ਕਰੋਨਾ ਦੇ ਦੌਰਾਨ ਰਾਸ਼ਨ ਵਾਲਾ ਸਿਲਸਿਲਾ ਕੀਤਾ ਨਾ, ਤੇ ਖੁਫੀਆ ਤੌਰ ਤੇ ਬੜਾ ਰਾਸ਼ਨ ਤਕਸੀਮ ਕੀਤਾ ਜਿੰਨੇ ਜੋਗਾ ਸਾਂ। ਫਿਰ ਮੈਂ ਨਾ ਇੱਕ ਵੀਡੀਓ ਅਵੇਅਰਨੈਸ ਦੇ ਤੌਰ ਦੇ ਉੱਤੇ, ਤਾਂ ਕਿ ਵੇਖਣ ਵਾਲਿਆਂ ਦੇ ਵਿੱਚ ਜਜ਼ਬਾ ਪੈਦਾ ਹੋਵੇ, ਮੈਂ ਇੱਕ ਵੀਡੀਓ ਬਣਾ ਕੇ ਛੋਟਾ ਜਿਹਾ ਕਲਿੱਪ ਅਪਲੋਡ ਕੀਤਾ ਤੇ ਬੜੇ ਸਾਰੇ ਦੋਸਤਾਂ ਨੇ, ਬੜੇ ਸਾਰੇ ਮੇਰੇ ਪਿਆਰ ਕਰਨ ਵਾਲਿਆਂ ਨੇ ਮੇਰੇ ਤੇ ਤਨਕੀਦ ਕੀਤੀ ਕਿ ਮਤਲਬ ਇਹ ਨਮਾਇਸ਼ ਕਰ ਰਿਹਾ, ਦਿਖਾਵਾ ਕਰ ਰਿਹਾ। ਫਿਰ ਕੁਝ ਸਿਆਸੀ ਲੋਕ ਐਸੇ ਮੇਰੇ ਭਾਈ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੂੰ ਮਤਲਬ ਇਸ ਚੀਜ਼ ਦੀ ਮਤਲਬ ਨਾ ਘਬਰਾਹਟ ਜਿਹੀ ਹੋਈ ਕਿ ਸ਼ਾਇਦ ਆਉਣ ਵਾਲੇ ਵਕਤ ਦੇ ਵਿੱਚ ਇਹ ਕਿਤੇ ਸਿਆਸਤ 'ਚ ਨਾ ਆਈ। ਅੱਲਾ ਦੀ ਕਸਮ ਹੈ, ਮੈਨੂੰ ਇੱਕ ਬੰਦੇ ਦੇ ਥਰੂ ਮਤਲਬ ਇਹ ਨਾ ਸੁਨੇਹਾ ਪਹੁੰਚਿਆ ਕਿ ਉਹਨੂੰ ਪੁੱਛਿਓ ਹਾਂ ਭਲਾ ਕਿਤੇ ਸਿਆਸਤ ਦਾ ਇਰਾਦਾ ਰੱਖਦਾ। ਮੈਂ ਉਹਨੂੰ ਆਖਿਆ, ਮੈਂ ਯਾਰ ਜਿਹੜੇ ਬੰਦੇ ਤੈਨੂੰ ਕੱਲਿਆ ਉਹਨੂੰ ਆਖੀ ਕਿ ਵੈਸ ਆਂਦਾ ਮੈਨੂੰ ਤੇ ਸਿਆਸਤ ਦੀ ਸੀਨ ਦਾ ਵੀ ਨਹੀਂ ਪਤਾ। ਉਹਨੇ ਜਾ ਕੇ ਉਹਨੂੰ ਦੱਸਿਆ ਕਿ ਵੈਸ ਆਂਦਾ ਮੈਨੂੰ ਤੇ ਸਿਆਸਤ ਦੀ ਸੀਨ ਦਾ ਵੀ ਨਹੀਂ ਪਤਾ, ਮੈਂ ਕਿੱਥੇ ਸਿਆਸਤ 'ਚ ਆਉਣਾ। ਉਹਨੇ ਆਖਿਆ ਇਹ ਵੀ ਉਹਦੀ ਸਿਆਸਤ ਹੈ। ਖੁਦਾ ਗਵਾਏ ਮੈਨੂੰ ਕੋਈ ਸ਼ੌਕ ਨਹੀਂ, ਨਾ ਮੈਂ ਸਿਆਸਤ ਦੇ ਵਿੱਚ ਆਉਣਾ ਚਾਹੁੰਦਾ, ਨਾ ਹੀ ਮਤਲਬ ਮੇਰਾ ਕੋਈ ਫਿਲਹਾਲ ਪਲਾਨ ਹੈ। ਲੇਕਿਨ ਮੈਂ ਨਾ ਕਿ ਕੰਮ ਉਹ ਕਰੀਏ ਜਿਹਦੇ ਨਾਲ ਸਾਡੇ ਪਿੰਡ ਦਿਆਂ ਲੋਕਾਂ ਦੀ, ਸਾਡੇ ਆਪਣੇ ਮਹੱਲੇ ਵਾਲਿਆਂ ਦੀ, ਗਲੀ ਵਾਲਿਆਂ ਦੀ, ਪਿੰਡ ਵਾਲਿਆਂ ਦੀ ਮਤਲਬ ਕੋਈ ਨਾ ਕੋਈ ਦਾਦ ਰਸੀ ਹੋਵੇ, ਉਹਨਾਂ ਦਾ ਫਾਇਦਾ ਹੋਵੇ। ਸੋ ਇੱਕ ਅੱਛੇ ਕੰਮ ਦੇ ਵਿੱਚ ਤੁਸੀਂ ਅੱਗੇ ਲੱਗੋ, ਮੈਂ ਤੁਹਾਡਾ ਸਾਥ ਦਿਆਂਗਾ। ਅੱਲਾ ਸਾਡੇ ਨਾਲ ਹੈ, ਅੱਲਾ ਆਪਣਾ ਰਾਮ ਕਰੇ, ਕਰਮ ਕਰੇ। ਇਰਾਦਾ ਅੱਛਾ ਹੋਵੇ ਬੰਦਾ ਫਿਰ ਸਟੈਪ ਲਵੇ, ਅੱਲਾ ਪਾਕ ਮਦਦ ਵੀ ਕਰਦਾ। ਸੋ ਅਗਰ ਤੁਹਾਨੂੰ ਗੱਲ ਚੰਗੀ ਲੱਗੇ ਤੇ ਇਹਨੂੰ ਅੱਗੇ ਸ਼ੇਅਰ ਵੀ ਲਾਜ਼ਮੀ ਕਰਿਓ। ਤੁਹਾਨੂੰ ਇਹ ਗੱਲ ਚੰਗੀ ਲੱਗੇ ਤੇ ਇਹਦੇ ਉੱਤੇ ਅਮਲ ਦਰਾਮਦ ਕਰੀਏ ਤਾਂ ਕਿ ਸਾਡਾ ਪਿੰਡ, ਸਾਡਾ ਇਲਾਕਾ, ਸਾਡੀ ਆਵਾਮ ਖੁਸ਼ਹਾਲ ਹੋਵੇ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁல்லாਹ।